जी डॉक्टर साहब, जी असी ईमेल पढ़न जा रहे हैं वो आई है लास वेगस नेवाडा तो वीर हरप्रीत सिंह जी दे। ये लिखते हैं, सत्कारयोग डॉक्टर साहब जी, वाहिगुरू जी का खालसा वाहिगुरू जी की फतेह। अज रेडियो वॉइस ऑफ खालसा ते सरदार सरबजीत सिंह घुमान ने एक मल्टी फ्रंट अप्रोच दी कंसैप्ट दसी जो कि बड़ी ही थॉटफुल एंड टू द पॉइंट लगी। उन्हां अनुसार बीसी मंडेला एक बार फिर 1978 का दोहरा कर रहा है। असी सिੱਖੀ ਤੇ पंजाब ਨੂੰ दो ਵੱਖਰੇ फ्रंट ਤੇ इंटरनेशनल मीडिया ਕੋਲ पेश करिए ਤਾਂ ਕਿ केंद्र सरकार ਸਾਡੇ ਹਿਊਮਨ ਰਾਈਟਸ ਨੂੰ ਧਾਰਮਿਕ ਮਸਲੇ ਹੇਠ ਕਲਾਸੀਫਾਈ ਕਰਕੇ ਫਿਰ ਸਾਨੂੰ ਅੱਤਵਾਦੀ ਬਣਾ ਕੇ ਨਸਲਕੁਸ਼ੀ ਨਾ ਕਰ ਦੇਵੇ। ਪੰਥਕ ਏਕਤਾ ਦੇ ਸੁਪਨੇ ਨੂੰ ਛੱਡ ਕੇ ਹਰ ਧਿਰ ਆਪਣੇ ਵਿੱਤ ਅਨੁਸਾਰ ਕੰਮ ਕਰੇ, ਭਾਵ ਕਿ ਇੱਕ ਧਿਰ ਕਾਨੂੰਨ ਅੰਦਰ ਰਹਿ ਕੇ ਚੋਣਾਂ ਲੜੇ ਅਤੇ ਪਾਰਲੀਮੈਂਟ ਵਿੱਚ ਸਾਡਾ ਪੱਖ ਰੱਖੇ। ਦੂਜੀ ਧਿਰ ਸਿਰਫ ਖਾਲਿਸਤਾਨ ਦੀ ਹੀ ਗੱਲ ਕਰੇ ਅਤੇ ਕਦੇ ਵੀ ਚੋਣਾਂ ਨਾ ਲੜੇ। ਇੱਕ ਧਿਰ ਸਿਰਫ ਕਿਸਾਨਾਂ ਦੇ ਮਸਲੇ ਚੁੱਕੇ, ਇੱਕ ਧਿਰ ਕਾਨੂੰਨੀ ਮਸਲਿਆਂ ਨੂੰ ਫੋਲੋ ਕਰੇ, 1984 ਤੋਂ ਲਾਗੂ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਏ। ਸਰਬੱਤ ਖਾਲਸਾ ਅਜੇ ਨਾ ਕੀਤਾ ਜਾਵੇ ਅਤੇ ਟੀਵੀ 84 ਐਂਡ ਰੇਡੀਓ ਵੌਇਸ ਆਫ ਖਾਲਸਾ ਵਰਗੇ ਹੋਰ ਅਦਾਰੇ ਪੈਦਾ ਕਰਕੇ ਉਹਨਾਂ ਨੂੰ ਸਫਲ ਬਣਾਇਆ ਜਾਵੇ। ਜੀ ਡਾਕਟਰ ਸਾਹਿਬ, ਤੁਸੀਂ ਇਸ ਤੇ ਆਪਣੇ ਵਿਚਾਰ ਦਿਓ। ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਨੇਵਾਡਾ ਲਾਸ ਵੇਗਸ ਨੇਵਾਡਾ ਤੋਂ ਲਿਖਿਆ ਜੀ। ਇਹ ਵੀ ਸਾਡੇ ਹਿੱਤੂ ਨੇ, ਪਿਆਰੇ ਨੇ, ਸੋਚਵਾਨ ਨੇ, ਪੀੜ ਮਹਿਸੂਸ ਕਰਦੇ ਨੇ, ਪੜ੍ਹਨ ਦਾ ਸ਼ੌਕ ਹੈ। ਇਸ ਲਈ ਜਿੱਥੇ ਵੀ ਇਹਨਾਂ ਨੂੰ ਲੱਗਦਾ ਹੈ ਕਿ ਕੋਈ ਕ੍ਰੀਏਟਿਵ ਅਸੀਂ ਪੇਸ਼ਕਦਮੀ ਕਰ ਸਕਦੇ ਹਾਂ, ਕਾਲ ਵੀ ਕਰਦੇ ਨੇ। ਉਹਨਾਂ ਦੀ ਲਿਖਤ, ਜਿਵੇਂ ਉਹਨਾਂ ਨੇ ਸਰਬਜੀਤ ਸਿੰਘ ਘੁਮਾਣ ਜਿਹੜੇ ਦਲ ਖਾਲਸਾ ਦੇ ਜਿਹੜੇ ਨੇ ਬੜੇ ਚੰਗੇ ਸੁਲਝੇ ਹੋਏ ਸੱਜਣ ਨੇ, ਉਹਨਾਂ ਦੇ ਨਾਲ ਮੈਨੂੰ ਅੱਜ ਵੀ ਗੱਲਬਾਤ ਦਾ ਮੌਕਾ ਮਿਲਿਆ ਔਰ ਕਾਫੀ ਲੰਬੀ ਚੌੜੀ ਗੱਲਬਾਤ ਹੋਈ। ਉਹਨਾਂ ਦਾ ਮੈਂ ਵਿਊ ਪੁਆਇੰਟ ਲਿਆ। ਉਹ ਇਨਫੈਕਟ ਜਾ ਰਹੇ ਸੀ ਕਿਉਂਕਿ ਅੱਜ ਸੰਸਕਾਰ ਸੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਦੋਨਾਂ ਸਿੰਘਾਂ ਨੂੰ ਜੀ। ਤੇ ਉਹਨਾਂ ਨੇ ਕਾਫੀ ਕੁਛ ਇਨਸਾਈਡ ਵੀ ਦੱਸਿਆ ਔਰ ਉਹਨਾਂ ਨੇ ਜਿਵੇਂ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਉਹਨਾਂ ਦੀ ਵਰਡ ਕਿ ਮਲਟੀ ਫਰੰਟ ਸਟ੍ਰੈਟਜੀ ਕਿ ਹਰ ਕੋਈ ਆਪੋ ਆਪਣੇ ਫੀਲਡ ਦੇ ਵਿੱਚ ਕੰਮ ਕਰਦਾ ਰਹੇ ਬਿਨਾਂ ਕਿਸੇ ਦਾ ਰਸਤਾ ਰੋਕੇ ਔਰ ਅਲਟੀਮੇਟਲੀ ਉਹਦੇ ਚੋਂ ਹੀ ਅਸੀਂ ਕੋਈ ਨਾ ਕੋਈ ਕੌਮ ਦੀ ਕਲੈਕਟਿਵ ਉਹ ਸਟਰੈਂਥ ਚੋਂ ਹੀ ਡੈਸਟਨੀ ਕੱਢ ਸਕਦੇ ਜੀ। ਔਰ ਉਹਨਾਂ ਨੇ ਅਖੀਰ 'ਚ ਜਿਹੜਾ ਇਹ ਕਿਹਾ ਵੀ ਸਰਬੱਤ ਖਾਲਸਾ ਹਾਲ ਦੀ ਘੜੀ ਨਾ ਕੀਤਾ ਜਾਏ ਤੇ ਟੀਵੀ 84 ਜਾਂ ਵੌਇਸ ਆਫ ਖਾਲਸਾ ਵਰਗੇ ਅਦਾਰੇ ਜਿਹੜੇ ਨੇ ਉਹ ਹੋਰ ਵੀ ਕ੍ਰੀਏਟ ਹੋਣ। ਦੇਖੋ, ਮੈਂ ਸਮਝਦਾ ਵੀ ਕੁਝ ਚੀਜ਼ਾਂ ਤਾਂ ਸਾਡੇ ਸੁਭਾਅ ਦਾ ਹਿੱਸਾ ਹੈ ਕਿ ਜਿਹਦੇ 'ਚ ਐਕਸ਼ਨ ਰਿਐਕਸ਼ਨ ਹੁੰਦਾ ਜੀ ਔਰ ਉਹਦੇ 'ਚ ਵੀ ਜਿਹੜੇ ਬੰਦੇ ਐਮੋਸ਼ਨਲ ਹੁੰਦੇ ਨੇ, ਜਿਹੜੀਆਂ ਕੌਮਾਂ ਐਮੋਸ਼ਨਲ ਹੁੰਦੀਆਂ ਨੇ, ਕਈ ਵਾਰ ਰਿਐਕਸ਼ਨ ਉਹਨਾਂ ਦੀ ਸਟਰੈਂਥ ਵੀ ਹੁੰਦਾ। ਉਹ ਕੋਈ ਚੀਜ਼ ਲਾਈਂਗ ਡਾਊਨ ਨਹੀਂ ਲੈਂਦੇ। ਔਰ ਮੈਨੂੰ ਯਾਦ ਹੈ, ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਿਆ, ਅਮਰਜੀਤ ਸਿੰਘ ਆਹਲੂਵਾਲੀਆ ਇੱਥੇ ਨਿਊਯਾਰਕ 'ਚ ਸਨ ਤੇ ਜਦੋਂ ਏਅਰ ਇੰਡੀਆ ਕੇਸ 'ਚ ਉਹਨਾਂ ਨੇ ਗਵਾਹੀ ਦੇਣ ਦਾ ਫੈਸਲਾ ਕੀਤਾ ਤੇ ਉਹਨਾਂ ਦਾ ਬੇਟਾ ਵੀ ਇੱਥੇ ਸ਼ਾਇਦ ਵਕੀਲ ਸੀ ਔਰ ਉਹਨਾਂ ਦੇ ਆਪਣੇ ਸ਼ਬਦ ਸੀ, ਉਹ ਗਏ, ਉਹਨਾਂ ਨੇ ਸਰੀ 'ਚ ਟੈਸਟੀਫਾਈ ਕੀਤਾ। ਉਦੋਂ ਮਲਕ ਔਰ ਬਾਗੜੀ ਇਹ ਦੋ ਕਲਪਰੇਟ ਸਨ ਬਣਾਏ ਹੋਏ ਉਹਨਾਂ ਨੇ, ਜੀ। ਤੇ ਉਹਨਾਂ ਦੇ ਹੱਕ 'ਚ ਇਹ ਗਏ ਪਰ ਇਹਨਾਂ ਨੇ ਜਨਰਲ ਸਿੱਖ ਰਿਐਕਸ਼ਨ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਦੇ 'ਚ ਕਿਉਂਕਿ ਉਹ ਬੜੇ ਆਊਟਸਪੋਕਨ ਕਿਸਮ ਦੇ ਬਜ਼ੁਰਗ ਸੀ, ਸਾਡੇ ਨਾਲ ਬਹੁਤ ਸਨੇਹ ਕਰਦੇ ਸੀ। ਮੈਨੂੰ ਹੁਣ ਵੀ ਜਦੋਂ ਵੀ ਕਿਤੇ ਦੀਵਾਨ 'ਚ ਉਹਨਾਂ ਬੈਠੇ ਹੋਣਾ, ਜਿਉਂ ਹੀ ਅਸੀਂ ਬੋਲਣਾ ਸ਼ੁਰੂ ਕਰਨਾ, ਉਹਨਾਂ ਨੇ ਜਿੱਥੇ ਕੋਈ ਠੀਕ ਨੁਕਤਾ ਆਇਆ ਉੱਥੇ ਉਹਨਾਂ ਨੇ ਜੈਕਾਰਾ ਵੀ ਛੱਡਣਾ। ਫਿਰ ਉਹ ਬੜੇ ਅੱਛੇ ਕੁੱਕ ਸੀ, ਜਦੋਂ ਹੋਣਾ ਉਹਨੂੰ ਕਹਿਣਾ ਨਹੀਂ ਡਾਕਟਰ ਸਾਹਿਬ ਆਉਣਾ ਉਹਨੂੰ ਖੁਦ ਬਣਾ ਕੇ ਖਵਾਵਾਂਗਾ ਦਾਲ ਸਬਜ਼ੀ। ਔਰ 2-3 ਵਾਰ ਮੈਂ ਉਹਨਾਂ ਦੀ ਮੀਜ਼ਬਾਨੀ ਵੀ ਮਾਣੀ। ਪਰ ਕਾਨਸੈਪਟ ਦੀ ਗੱਲ ਹੁੰਦੀ ਹੈ, ਕਾਨਸੈਪਟ ਬੜੇ ਕਲੀਅਰ ਸੀ। ਉਹਨਾਂ ਨੇ ਕਿਹਾ ਜੀ ਜਦੋਂ ਉਹਨਾਂ ਨੂੰ ਗਵਾਹੀ ਦੇ ਲਈ ਉਹ ਵਿਟਨੈਸ ਸਟੈਂਡ ਤੇ ਖਲੋਤੇ ਤਾਂ ਉਹਨਾਂ ਨੇ ਜੱਜ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਅੰਗਰੇਜ਼ ਵੀ ਬਹੁਤ ਸੋਹਣੀ ਬੋਲਦੇ ਸੀ। ਉਹਨੇ ਕਿਹਾ ਜੀ ਦੇਖੋ ਤੁਸੀਂ ਕ੍ਰਿਸਚਨ, ਤੁਹਾਡਾ ਧਰਮ ਤੁਹਾਨੂੰ ਇਹ ਕਹਿੰਦਾ ਹੈ ਕਿ ਜੇ ਕੋਈ ਤੁਹਾਡੀ ਇੱਕ ਗੱਲ ਦੇ ਉੱਤੇ ਚਪੇੜ ਮਾਰੇ ਤੇ ਦੂਸਰੇ ਕਰ ਦੋ। ਕਹਿੰਦਾ ਬਹੁਤ ਸਾਰੇ ਲੋਕ ਇਸ ਕਿਸਮ ਦੇ ਨੇ, ਵੀ ਐਪਰੀਸ਼ੀਏਟ। ਕਹਿੰਦਾ ਇੱਕ ਉਹ ਲੋਕ ਹੁੰਦੇ ਨੇ ਕਿ ਜਿਵੇਂ ਕਹਿੰਦਾ ਮੈਂ, ਜੇ ਹੁਣ ਕੋਈ ਮੇਰੀ ਗੱਲ ਤੇ ਮਾਰੇ ਤੇ ਮੈਂ ਕਹਿੰਦਾ ਆਈਲ ਕੈਚ ਹੋਲਡ ਆਫ ਹਿਮ ਬਾਈ ਦਾ ਕਾਲਰ, ਥਰੋ ਹਿਮ ਔਨ ਦਾ ਗਰਾਊਂਡ ਐਂਡ ਵਿਲ ਗਿਵ ਗੁੱਡ ਪੰਚੇਸ ਅੰਟਿਲ ਹੀ ਬਿਕਮਸ ਅਨਕੌਂਸ਼ੀਅਸ। ਕਹਿੰਦਾ ਹੁਣ ਮੇਰਾ ਸੁਭਾਅ ਹੈ, ਜੇ ਮੇਰੇ ਕੋਈ ਮੂੰਹ ਤੇ ਮਾਰੇਗਾ ਫੜ ਲਾਂਗਾ, ਕਾਲਰੋਂ ਧੂ ਕੇ ਥੱਲੇ ਰੱਖਾਂਗਾ, ਉੱਤੇ ਰੱਖਾਂਗਾ ਗੋਡਾ। ਇਹ ਵੀ ਅੰਗਰੇਜ਼ੀ ਕੀਤੀ ਉਹਨਾਂ ਨੇ, ਮਾਰ ਮਾਰ ਕੇ ਕਹਿੰਦਾ ਜਦੋਂ ਤੱਕ ਉਹ ਬਿਲਕੁਲ ਬੇਹੋਸ਼ ਨਾ ਹੋਇਆ ਮੈਂ ਉਹਨੂੰ ਉੱਠਣ ਨਹੀਂ ਦੇਣਾ। ਕਹਿੰਦੇ ਦੈਟ ਇਜ਼ 6 ਔਰ ਕਹਿੰਦੇ
ਬਿਆਨ ਸਿੰਘ ਸਤਵੰਤ ਸਿੰਘ ਡਿਡ ਔਰ what the Sikhs did, that is how we are, ਕਿ ਅਸੀਂ ਕੋਈ ਲਾਈਨ ਡਾਊਨ ਰਹਿਣ ਵਾਲੇ ਨਹੀਂ, that is how we are। ਔਰ ਹਾਲਾਂਕਿ ਚਲੋ ਉਹ ਬਾਅਦ ਚ ਦੋਨੋਂ ਇਕਵਿਟ ਹੋ ਗਏ ਬਹੁਤ ਸਾਰਿਆਂ ਦਾ, ਕਿਉਂਕਿ ਕੋਈ ਕੰਕਰੀਟ ਐਵੀਡੈਂਸ ਵੀ ਨਹੀਂ ਸੀ। ਪਰ ਮੈਂ ਸਮਝਦਾ ਵੀ ਕਈ ਵਾਰ ਅਸੀਂ ਐਵੇਂ ਲੁੱਕ ਲੁਕਾ ਕੇ ਆਪਣਾ, ਜਿਵੇਂ ਬਹੁਤੇ ਸਿੱਖ ਬਣੇ ਹੋਏ ਨੇ, ਕਿਰਪਾਨ ਨੂੰ ਜਨਊ ਬਣਾਇਆ ਹੋਇਆ, ਅਸੀਂ ਆਪਣੀ ਜਿਹੜਾ ਉਹ ਮਿਲੀਟੈਂਸੀ ਨੂੰ ਜਿਹੜੀ ਜੈਨੂਨ ਹੈ, ਜਿਹਨੂੰ UN ਦਾ ਚਾਰਟਰ ਦਾ ਪ੍ਰੀਐਂਬਲ ਤੱਕ ਵੀ ਅਪਰੂਵ ਕਰਦੇ ਨੇ, ਅਸੀਂ ਉਹਨੂੰ ਵੀ ਛੱਡਣ ਨੂੰ ਅਸੀਂ ਬਿਲਕੁਲ, ਇੱਕ ਸੱਜਣ ਜੋਕਿੰਗਲੀ ਕਹਿੰਦੇ ਸੀ, ਕਹਿੰਦੇ ਵੀ ਇਹ ਤਾਂ ਇਦਾਂ ਚਰਖਾ ਕੱਤਣ ਲੱਗੇ ਹੋਏ ਨੇ, ਜੇ ਕਿਤੇ ਮਹਾਰਾਜ ਨੇ ਅਨੰਦਪੁਰ ਸਾਹਿਬ ਚਰਖਾ ਕੱਤਣ ਲਾਇਆ ਹੁੰਦਾ ਵੀ ਸਿੱਖਾਂ ਨੇ ਤਾਂ ਅਨੰਦਪੁਰ ਨਰਮੇ ਦੀ ਮੰਡੀ ਤਾਂ ਬਣਾ ਹੀ ਦੇਣਾ ਸੀ। ਕਹਿੰਦੇ ਕੱਤ ਕੇ ਸੂਤ, ਉਹ ਤਾਂ ਕਹਿੰਦੇ ਕੱਤਿਆ ਨਹੀਂ, ਉਹ ਤੇ ਕੇਸਗੜ੍ਹ ਬਣਾਇਆ, ਹਥਿਆਰਾਂ ਦੇ ਕਾਰਖਾਨੇ ਲਾਏ, ਜਿਹੜੇ ਅਸੀਂ ਸ਼ਸਤਰਾਂ ਦੇ ਦਰਸ਼ਨ ਕਰਨ ਜਾਂਦੇ ਆ ਜੀ, ਇਸ ਨਾਗਣੀ ਨਾਲ ਮਸਤ ਹਾਥੀ ਦਾ ਕੀਤਾ। ਸੋ ਮੈਂ ਸਮਝਦਾ ਵੀ ਪਹਿਲਾ ਪਾਰਟ ਤਾਂ ਇਹ ਹੈ ਵੀ ਇੱਕ ਪਾਰਟ ਜ਼ਰੂਰ ਰਿਐਕਸ਼ਨ ਦਾ ਹੁੰਦਾ, ਪਰ ਜਦੋਂ ਸਿੱਖ ਨੇ ਉਸ ਪੀਰੀਅਡ 'ਚ ਵੀ ਜਾਂ ਰਿਐਕਟ ਵੀ ਕੀਤਾ, ਜੇ ਜਿੰਦੇ ਸੁੱਖੇ ਨੇ ਸਜ਼ਾ ਯਾਫਤਾ ਕੀਤਾ, ਤੁਸੀਂ ਉਹਨਾਂ ਦੀਆਂ ਲਿਖਤਾਂ ਪੜ੍ਹਦੇ ਹੋ, ਉਹਨਾਂ ਦੇ ਕੋਲ ਇੱਕ ਮੈਪ ਹੈ, ਉਹ ਜਾਂਦੇ ਆ ਖਾਲਿਸਤਾਨ ਜ਼ਿੰਦਾਬਾਦ, ਉਹਨੂੰ ਕਹਿ ਰਹੇ ਨੇ ਕਿ ਵੀ ਇਹ ਅਕਾਲ ਤਖਤ ਤੇ ਦਿੱਲੀ ਦੀ ਲੜਾਈ ਹੈ ਔਰ ਅਕਾਲ ਤਖਤ ਦਾ ਧਰਮ ਇਹ ਹੈ, ਅਸੀਂ ਉਸ ਧਰਮ ਨੂੰ ਨਿਭਾਇਆ ਔਰ ਸਾਡਾ ਨਿਸ਼ਾਨਾ ਅਲਟੀਮੇਟਲੀ ਖਾਲਿਸਤਾਨ ਹੈ, ਇਹਦੇ ਬਿਨਾਂ ਗੱਲ ਨਹੀਂ ਬਣਨੀ। ਸੋ ਮੈਂ ਸਮਝਦਾ ਵੀ ਜੇ ਇਹ ਕਾਨਸੈਪਟ ਕਲੀਅਰ ਹੋਏ ਤਾਂ ਫਿਰ ਉਸੇ ਹੀ ਆਨੰਦਪੁਰ 'ਚ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਜੋ ਕਿਰਪਾਨ ਚੁੱਕਣਾ ਵੀ ਚਾਹੁੰਦੇ ਨੇ, 10ਵੇਂ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਨੇ ਨਹੀਂ ਭਾਈ ਸਾਹਿਬ ਤੁਸੀਂ ਕਲਮ ਚਲਾਓ। ਭਾਈ ਕਨਈਆ ਪਾਣੀ ਦੀ ਮਸ਼ਕ ਦੇ ਨਾਲ ਦੁਸ਼ਮਣ ਤੇ ਸੱਜਣ ਸਭ ਨੂੰ ਪਾਣੀ ਪਿਆ ਰਹੇ ਨੇ, ਤੇ ਜੇ ਉਹਨਾਂ ਦੇ ਖਿਲਾਫ ਸ਼ਿਕਾਇਤ ਵੀ ਹੁੰਦੀ ਹੈ ਤੇ 10ਵੇਂ ਪਾਤਸ਼ਾਹ ਉਹਨਾਂ ਨੂੰ ਮਲਮ ਦੀ ਡੱਬੀ ਵੀ ਦਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਤੁਸੀਂ ਪਿਆਸਿਆਂ ਨੂੰ ਪਾਣੀ ਪਿਆਉਂਦੇ ਹੋ ਉੱਥੇ ਜ਼ਖਮੀਆਂ ਦੇ ਉੱਤੇ ਮਲਮ ਵੀ ਲਾਓ। ਸੋ ਐਜ਼ ਲੌਂਗ ਐਜ਼ ਇਹ ਕਿਸਾਨਾਂ ਵਾਲੇ, ਕਾਨੂੰਨੀ ਕਾਰਵਾਈ ਵਾਲੇ, ਪਾਰਲੀਮੈਂਟ ਜਾਂ ਅਸੈਂਬਲੀਆਂ ਦੀਆਂ ਚੋਣਾਂ ਲੜਨ ਵਾਲੇ ਇਸ ਬਾਰੇ ਕਲੀਅਰ ਨੇ ਵੀ ਸਾਡੀ ਡੈਸਟਨੀ ਖਾਲਿਸਤਾਨ ਹੈ, ਤੁਹਾਡਾ ਰਾਹ ਨਹੀਂ ਰੋਕਦੇ, ਉਹ ਭਾਰਤ ਨੂੰ ਮਾਂ ਕਹਿ ਕੇ ਜਿਹੜਾ ਉਹ ਤੁਹਾਡੇ ਬੇੜੀਆਂ 'ਚ ਵੱਟੇ ਨਹੀਂ ਪਾਉਂਦੇ, ਕੋਈ ਇਤਰਾਜ਼ ਨਹੀਂ। ਪਰ ਮੈਂ ਸਮਝਦਾ ਵੀ ਇਹ ਜਿਹੜਾ ਪਾਰਟ ਹੈ ਕਿ ਜਿਹੜੇ ਅਲਟੀਮੇਟਲੀ ਸਾਨੂੰ ਇੱਕ ਸਿਸਟਮ, ਉਹ ਭਾਵੇਂ ਅਗਲੇ 6 ਮਹੀਨੇ ਤੱਕ ਅਸੀਂ ਦੰਦਿਆਂ ਦਈਏ, ਹੁਣ ਜੇ ਕਰਦੇ ਵੀ ਨੇ ਇਕੱਠ, ਨੂੰ ਸਰਬੱਤ ਖਾਲਸਾ ਕਹਿ ਲਓ, ਇਕੱਠ ਕਹਿ ਲਓ, ਉਹ ਹੁਣ ਵੀ ਨਹੀਂ ਦੇਣਾ ਸਰਕਾਰ ਨੇ, ਨਹੀਂ ਹੋਣ ਦਿੰਦਾ। ਇਹ ਵੀ ਇੱਕ ਗੱਲ ਹੈ ਕਿ ਬਈ ਤੁਹਾਨੂੰ ਧਾਰਮਿਕ ਇਕੱਠ ਵੀ ਨਹੀਂ ਹੋਣ ਦਿੰਦੇ, ਲੇਕਿਨ ਸਾਨੂੰ ਕੋਈ ਨਾ ਕੋਈ ਸਿਸਟਮ, ਭਾਵੇਂ ਜਿਵੇਂ PLO ਨੇ ਕ੍ਰੀਏਟ ਕੀਤਾ ਸੀ, ਵਰਲਡ ਪਾਰਲੀਮੈਂਟ ਤੱਕ ਪਹੁੰਚਦੇ ਆ, ਸਿੱਖ ਪਾਰਲੀਮੈਂਟ, ਤਾਂ ਕਿ ਅੱਜ ਜਿਹੜੀ ਅਕਾਲੀਆਂ ਦੇ ਕੋਲ ਨੁਮਾਇੰਦਗੀ ਹੈ ਉੱਥੇ, ਕਿ ਜੀ ਉਹ ਸ਼੍ਰੋਮਣੀ ਕਮੇਟੀ ਉਹਨਾਂ ਕੋਲ ਹੈ ਜੀ, ਦੇਖੋ ਮੈਜੋਰਟੀ ਉਹਨਾਂ ਦੀ, ਉੱਤੇ ਸਿੱਖਾਂ ਦੇ ਨੁਮਾਇੰਦੇ ਨੇ, ਇਸ ਗੱਲ ਨੂੰ ਤੋੜੀਏ। ਉਹ ਟੁੱਟੇਗੀ ਤਾਂ ਜੇ ਅਸੀਂ 30 ਮਿਲੀਅਨ ਸਿੱਖਾਂ ਦਾ ਇੱਕ ਪ੍ਰੋਪਰ, ਜਿਹੜਾ ਕਿ ਹੁਣ ਤਾਂ ਅਸੀਂ ਆਪਣੇ ਆਪ ਨੂੰ ਕਲੇਮ ਜੋ ਮਰਜ਼ੀ ਕਰੀਏ, ਅਸੀਂ ਕਿਹੜਾ ਉਸ ਸਿਸਟਮ ਰਾਹੀਂ ਆਏ ਫਿਲਟਰ ਹੋ ਕੇ ਜਿਹਦੇ 'ਚ ਅਸੀਂ ਕਹੀਏ ਕਿ ਜੀ ਸਾਨੂੰ 30 ਮਿਲੀਅਨ ਸਿੱਖਾਂ ਨੇ ਆਥੋਰਾਈਜ਼ ਕੀਤਾ ਗੱਲ ਕਹਿਣ ਲਈ। ਹੁਣ ਵੀ ਤਾਂ ਆਪ ਮੁਹਾਰੇ ਹਰ ਕੋਈ ਜਿੰਨਾ ਕੁ ਵਿਚਾਰਾ ਕੋ ਕਰ ਸਕਦਾ ਕਰ ਰਿਹਾ, ਪਰ ਅਸੀਂ ਸਮਝਦੇ ਹਾਂ ਵੀ ਇਹਨੂੰ ਹੁਣ ਕਨਵਰਟ ਕਰੀਏ। ਜਦੋਂ ਦੁਨੀਆ ਦੇ ਵਿੱਚ ਅਸੀਂ ਆਪਣੇ ਇਸ਼ੂਜ਼ ਨੂੰ ਲੈਣਾ ਹੈ, ਫੋਰਨ ਸਰਕਾਰਾਂ ਨਾਲ ਡੀਲ ਕਰਨਾ ਹੈ, UN ਨਾਲ ਕਰਨਾ, ਹੁਣ ਮੰਗ ਹੈ ਜੀ ਸਟੇਟ ਡਿਪਾਰਟਮੈਂਟ ਨੂੰ ਕਹੋ, ਸਿੱਖ ਕਾਕਸ ਬਿਆਨ ਦੇ ਦੇਗੀ, ਹਿਊਮਨ ਰਾਈਟਰ ਕਹਿਣਗੇ, ਅੱਗੇ ਕਿਹੜੇ ਉਹਨਾਂ ਦੀਆਂ ਬਿਆਨਾਂ ਨਾਲ। ਜਦੋਂ ਸਾਨੂੰ ਹੁਣ ਇਹ ਮੌਕਾ ਹੈ ਕਿ ਅਸੀਂ ਜਿਹੜੇ ਬੇਘਰੇ 30 ਮਿਲੀਅਨ ਲੋਕ ਹੈ, ਅਸੀਂ ਆਪਣਾ ਘਰ ਬਣਾਉਣ ਦੇ ਲਈ ਇੱਕ ਸਿਸਟਮ ਐਸਟੈਬਲਿਸ਼ ਕਰੀਏ। ਸੋ ਉਹਨਾਂ ਦਾ ਆਪਣੇ ਕੁਮਾਰ ਸਾਹਿਬ ਦਾ ਵੀ ਜਿਨ੍ਹਾਂ ਨੇ ਇਹ ਗੱਲ ਕੀਤੀ, ਮਲਟੀ ਫਰੰਟ ਸਟ੍ਰੈਟਜੀ, ਔਰ ਵੀਰ ਹਰਪ੍ਰੀਤ ਸਿੰਘ ਜੀ ਦਾ ਸ਼ੁਕਰੀਆ ਜਿਨ੍ਹਾਂ ਨੇ ਇਸ ਦੇ ਉੱਤੇ ਆਪਣੇ ਵਿਚਾਰ ਦਿੱਤੇ ਨੇ।